अस्सलाम वालेकुम जी नादरीन, मैं हूं सजाद जानी। आप देख रहे हैं सजाद जानी ऑफिशियल। नादरीन, आज का प्रोग्राम साढ़े नाल दो साढ़े मेहमान फैसलाबाद एक बड़ी अच्छी कंपनी चीते जिस तरह डिलीवरी करते हैं जी, यानी कि तुसी कोई चीज़ मंगानी हो बिल्कुल बिल्कुल तुसी दे आने बिल्कुल हर किस्म की कोई चीज़ चाहिए हो। हाँ जी सर, को ग्रोसरी को फार्मा कि होटल के हवाले ने तुहानू कोई चीज़ रिक्वायर है, तुसी साडी ऐप डाउनलोड करो तो ऑर्डर टेक करो, सानू दिओ ते इंशाअल्लाह बहुत जल्द तुहाडे कोल पहुंचांगे असीं। अगर तुहानू मेडिसिन चाहिए सी वो भी तुहानू। ਇਹ ਤੁਹਾਡੇ ਨਾਲ ਹੁੰਦੇ ਨੇ? हाँ जी सर, मेरे कोलीग ही ने भी। ਇਹ ਵੱਡਾ ਚੀਤਾ ਮੈਂ ਛੋਟਾ ਚੀਤਾ। ਇਹ ਛੋਟਾ ਚੀਤਾ ਵਾ, ਇਹਦੇ ਕੋਲ ਬਟਨ ਵਾਲਾ ਮੋਬਾਈਲ ਆ, ਇਹਨੇ ਉਹ 'ਚ ਐਪ ਕੀਤੀ ਚੀਤੇ। ਬਟਨ ਵਾਲੇ ਮੈਚ ਵੀ ਹੋਈ ਨਹੀਂ ਤੂੰ ਐਡੀ ਕਿਤੇ ਤੂੰ ਬੂਥੀ ਆਇਆ ਕਰਕੇ ਤੂੰ ਬੈਠਾ ਕੀ ਗੱਲ ਖੈਰ ਬੋਲਦੇ ਹੀ ਉਹਨਾਂ ਕੋ। ਮੈਂ ਭਾਨ ਹੈਰਾਨ ਹੋਣ ਡਿਆ, ਪੇਟੀਆਂ ਜੀਆਂ ਰੱਖੀਆਂ ਵਾ ਵੀ ਤੂੰ ਮਸਲਨ ਤੁਸੀਂ ਬੇਟੇ ਪੇਟੀਆਂ ਨਹੀਂ ਆ, ਹੋਰੇ ਕੀ ਆ? ਉਹਦਾ ਦੇਖ ਨਿਜ਼ਾਮ, ਉਹਨਾਂ ਦਾ ਦੇਖ ਇੱਕ ਮਿਆਰੀ ਨਿਜ਼ਾਮ ਆ, ਵੇਖ ਇੱਕ ਖੂਬਸੂਰਤ ਸਿਸਟਮ ਆ। ਇਹ ਐਸਾ ਇਹ ਭਜਨ ਮੀਆਂ ਵਾਲੀ ਤੋਂ ਆਇਆ, ਹਾਂਜੀ ਆਉਂਦਿਆਂ ਹੀ ਚੀਤੇ 'ਚ ਲੱਗ ਗਿਆ। ਰਹਿਣ ਲਈ ਮਕਾਨ ਬਾਅਦ 'ਚ ਲੱਭਿਆ, ਹਾਂਜੀ ਸਿੱਧਾ ਚੀਤੇ 'ਚ ਦਾਖਲ। ਪਹਿਲਾਂ ਹੀ ਆਰਡਰ ਆਇਆ ਤੇ ਪਤਾ ਹੀ ਨਹੀਂ, ਫੈਸਲਾਬਾਦ ਪਹਿਲੀ ਵਾਰੀ ਆਇਆ ਜ਼ਿੰਦਗੀ 'ਚ। ਸਾਰੀ ਦਿਹਾੜੀ ਫਿਰਦਾ ਰਿਹਾ ਪੀਜ਼ਾ ਲੈ ਕੇ। ਰਾਤ ਨੂੰ ਵਾਪਸ ਆਇਆ, ਉਹਨਾਂ ਨੇ ਕਿਹਾ ਹਾਂ, ਕਹਿੰਦਾ ਜੀ ਮੈਨੂੰ ਲੱਭੀ ਨਹੀਂ, ਜਗ੍ਹਾ ਹੀ ਨਹੀਂ ਲੱਭੀ। ਤੇ ਉਹਨਾਂ ਨੇ ਕਿਹਾ ਪੀਜ਼ਾ, ਕਹਿੰਦਾ ਉਹ ਫਿਰ ਮੈਨੂੰ ਭੁੱਖ ਲੱਗੀ 4 ਵਜੇ ਮੈਂ ਖਾ ਲਿਆ। ਆ ਸਾਰੇ ਬੈਗਾਂ ਦੇ ਪਿੱਛੇ ਇਹਦੀਆਂ ਤਸਵੀਰਾਂ ਲਾ ਲੱਭਣ ਡੇ। ਉਹਨਾਂ ਨੇ ਪੁੱਛਿਆ ਵੀ ਤੂੰ ਪੀਜ਼ਾ ਕਿਸ ਰਾਹ ਤੇ ਦੇ ਕੇ ਆਇਆ? ਪਤਾ ਹੀ ਨਹੀਂ ਸੀ ਕਿਸੇ ਰਾਹ ਦਾ, ਕਹਿੰਦਾ ਮਾਲਾ ਦੀ ਰਾਹ ਤੇ ਦੇ ਆਇਆ। ਮੀਆਂ ਵਾਲੀ ਤੋਂ ਆਇਆ ਤੇ 20 ਪੀਜ਼ੇ ਚਕਾਤੇ ਤੇ ਜਿੱਦਾਂ 20 ਕਿਲੋ ਦੀ ਬੋਰੀ ਨਹੀਂ ਚੁੱਕੀ ਦੀ ਐ ਜਾਣ ਦਿਆ ਡਿਲੀਵਰੀ ਦੇਣ। ਹਾਂ, ਨੇ ਜਿਹੜਾ ਪਰਲਾ ਵਾ ਨਾ, ਪਰਲਾ ਇਹਨੂੰ ਇੱਕ ਬੰਦੇ ਨੇ ਮੰਗਾਇਆ ਇੱਕ ਗੋਲ ਗੱਪੇ। ਇਹ ਗੋਲ ਗੱਪੇ ਤੁਸੀਂ ਗੋਲ ਗੱਪੇ ਵੀ ਲਿਆ ਦਿੰਦੇ? सर हाँ जी, गोल गप्पे भी ला दीजिए अगर साढ़े गोल गप्पे हों। ਇਹਦੇ ਕੋਲ ਨਾ ਗੋਲ ਗੱਪੇ ਮੰਗਵਾਏ ਘੰਟੇ ਬਾਅਦ, ਉਹਨੇ ਖਾਦੇ ਖੁਦ। ਇਹਨੂੰ ਘੰਟੇ ਬਾਅਦ ਉਹਨੇ ਫੇਰ ਫੋਨ ਕਰਤਾ, ਕਹਿੰਦਾ ਹੁਣ ਕੀ ਇੱਕ ਨਾ ਖੱਟਾ ਤੇਰੇ ਪਿਓ ਲਿਆ ਕੇ ਦੇਣਾ। ਸਾਰਾ ਜਿਹੜਾ ਬਦਤਮੀਜ਼ ਕਰ ਰਿਹਾ ਨਾ ਬੰਦਾ, ਇਹਨੇ ਤੇ ਮਕਾਨ ਸ਼ੁਰੂ ਕੀਤਾ ਤੇ ਸਾਨੂੰ ਫੋਨ ਕਰਕੇ ਕਹਿੰਦਾ ਸੀਮੈਂਟ ਬਜਰੀ ਬਚਾ ਦੇ। ਪਰ ਨਾਜ਼ਰੀਨ ਗੱਲ ਇਹ ਹੈ ਕਿ ਇਹ ਬੜੀ ਅੱਛੀ ਸਰਵਿਸ ਹੈ ਚੀਤੇ ਦੀ। ਚੀਤੇ ਨਾ ਮਤਲਬ ਚੀਤੇ सर चीते तो मुराद तुसी चीते ਨੂੰ ਦੌੜਦਿਆਂ ਦੇਖਿਆ ਹੋਵੇਗਾ। हाँ जी, हाँ जी। ਉਹਦੀ ਜਿੰਨੀ ਸਪੀਡ ਹੈ ਨਾ, ਉਸੇ ਉਹ ਸਪੀਡ ਨਾਲ ਡਿਲੀਵਰੀ ਨਹੀਂ ਤਾਂ ਪਹੁੰਚਾਈ। ਚੀਤੇ ਨੇ ਪੀਜ਼ਾ ਤਾਂ ਨਹੀਂ ਚੁੱਕਿਆ ਹੁੰਦਾ ਨਾਲ? ਸਰ ਪੀਜ਼ਾ ਨਹੀਂ ਚੁੱਕਿਆ ਹੁੰਦਾ, ਲੇਕਿਨ ਆਪਣਾ ਉਹਨੇ ਭਾਰ ਤੇ ਚੁੱਕਿਆ ਹੁੰਦਾ। ਲੇਕਿਨ ਇਹ ਹੈ ਕਿ ਉਹ ਦੇਖੋ ਨਾ, ਉਹਨੇ ਇਕੱਲੇ ਨੇ ਦੌੜਨਾ ਹੁੰਦਾ, ਤੁਸੀਂ ਨਾਲ ਸਮਾਨ ਲੈ ਕੇ ਦੌੜਨਾ। ਇਹ ਸਰ ਇੱਕ ਹੋਰ ਹੈ, ਸਾਡੇ ਕੋਲ ਮੋਟਰਸਾਈਕਲ ਵੀ ਹੁੰਦੀ, ਚੀਤਾ ਤਾਂ ਪੈਦਲ ਹੁੰਦਾ ਵਿਚਾਰਾ। ਹਾਂ। ਅਸੀਂ ਚੀਤੇ ਹੁੰਨੇ, ਅਸੀਂ ਇਦਾਂ ਟਾਈਮ ਨਾਲ ਪਹੁੰਚਦੇ ਤਾਂ ਕਿ ਠੰਡੀ ਨਾ ਹੋ ਜਾਏ। ਹਾਂ, ਠੀਕ ਹੋ ਗਿਆ। ਬੜੀਆਂ ਗੱਲਾਂ ਕਰ ਰਹੇ ਇਹੋ ਜਿਹਾ ਬੰਦਾ, ਹਰ ਪੀਜ਼ੇ 'ਚ ਇੱਕ ਕੈਚਅਪ ਗੈਪ ਕਰਦਾ ਹੁੰਦਾ। ਤੇ ਮਹੀਨੇ ਬਾਅਦ ਉਹਨਾਂ ਨੂੰ ਇੰਨੀ ਹੋਣੀ ਕਹਿ ਦਿੰਦੇ ਕਿ ਭਾਈ ਇਹ ਤੁਸੀਂ ਬਾਜ਼ਾਰੋਂ ਮੰਗਾਉਣੀ ਹੈ, ਮੇਰੇ ਕੋਲ ਲੈ ਲਓ। ਸਰ ਉਹ ਅੱਜ ਦੀ ਸਫਾਈ ਹੈ, ਤੁਸੀਂ ਦੇਖੋ ਅਗਲੇ ਨੂੰ ਕੰਪਲੇਨ ਨਹੀਂ ਹੈ, ਲੇਕਿਨ ਅਸੀਂ ਇਦਾਂ ਦਾ ਕੰਮ ਕੀਤਾ ਕਦੀ ਨਹੀਂ। ਉਹਨਾਂ ਨੇ ਐਵੇਂ ਸਾਡੇ ਤੇ ਪਾਤਾ ਬੰਦੇ ਨੇ, ਅਸੀਂ ਤਾਂ ਪੂਰੀ ਸਰਵਿਸ ਦੇਈ ਦੀ। ਪੀਜ਼ਾ ਇਹਨੂੰ ਦਿੱਤਾ ਤੇ ਉਹਦੇ ਨਾਲ ਕਦੀ ਖੇਡਣ ਲੱਗ ਪਿਆ। ਸਰ ਸਾਡੇ ਨਾਲ ਜ਼ਿਆਦਤੀਆਂ ਵੀ ਹੁੰਦੀਆਂ ਨੇ, ਅਕਸਰ ਅਸੀਂ ਨਿਕਲਦੇ ਹਾਂ। ਓਏ ਹੋਏ, ਅੱਛਾ ਜੀ। ਹਾਂਜੀ ਅਸੀਂ ਨਹੀਂ ਯਾਰ। ਸਰ ਜ਼ਿਆਦਤੀ ਤੋਂ ਮੁਰਾਦ ਕਿ ਫੇਕ ਆਰਡਰ ਕਹਿ ਫੇਕ ਰਿਹਾ। ਆਰਡਰ ਦੀ ਗੱਲ ਕਰ ਰਹੇ ਹਾਂ। ਅੱਛਾ ਅੱਛਾ। ਇਦਾਂ ਦੇ ਸਿਆਣੇ ਬੰਦੇ ਪੀਜ਼ਾ ਕੇ ਦੇਣ ਸਮਝਾਉਣ ਦੇ ਹੁੰਦੇ, ਪੁੱਤ ਦੁੱਧ ਦਹੀਂ ਖਾਇਆ ਕਰੋ, ਪੀਆ ਕਰੋ, ਇਹਨਾਂ 'ਚ ਕੀ ਰੱਖਿਆ, ਇਹ ਤਾਂ ਕੱਖ ਵੀ ਨਹੀਂਗਾ। ਸਰ ਅਸੀਂ ਸਿਹਤ ਦਾ ਵੀ ਖਿਆਲ ਰੱਖਦੇ ਹਾਂ। ਆਪੇ ਪੀਜ਼ਾ ਦੇ ਕੇ ਜਾ ਕੇ ਤੇ ਆਪੇ ਉਹ ਚ ਕੀੜੇ ਵੀ ਪਾਈ ਜਾਓ। ਇਹੋ ਜਿਹੇ ਨੈਸ਼ ਬੰਦੇ, ਸਹੀ ਗੱਲ ਹੈ। ਅਸੀਂ ਆਪਣੇ ਕਸਟਮਰ ਦਾ ਸਿਹਤ ਦਾ ਵੀ ਖਿਆਲ ਰੱਖਦੇ ਹਾਂ, ਕਿਉਂਕਿ ਇਹ ਤੰਦਰੁਸਤ ਹੋਣਗੇ ਤੇ ਸਾਡੀਆਂ ਚੀਜ਼ਾਂ ਬਿਲਕੁਲ ਸਹੀ ਕਹਿ ਰਹੇ ਹੋ। ਸਾਡੀ ਕੰਪਨੀ ਚੱਲੇਗੀ। ਇੱਕ ਬੰਦੇ ਨੇ ਉਹ ਪਰਲੇ ਨੂੰ ਆਰਡਰ ਦਿੱਤਾ, ਉਹਨੂੰ ਇੰਨੀ ਭੁੱਖ ਲੱਗੀ ਆਪ ਗੇਮਾਂ ਦੇ ਖੜਾ। ਦਿਖਦਾ ਦੇ ਬੰਦੇ ਨੂੰ ਆਰਡਰ ਪਹੁੰਚਾ ਫਟਾਫਟ ਗੇਮਾਂ ਦੇ ਬਾਵੇਂ ਨਹੀਂ ਗੇਮਾਂ। ਸਾਡੇ ਨਾਲ ਵੀ ਬਹੁਤ ਮਸਾਇਲ ਹੁੰਦੇ ਰਹੇ ਨੇ ਕਿ ਰਾਤ ਨੂੰ 12 ਵਜੇ ਕਸਟਮਰ ਨੇ ਕਾਲ ਕਰਤੀ, ਉਹਨੂੰ ਕਹੀ ਮੈਂ ਚੀਜ਼ਾਂ ਲੈ ਕੇ ਪਹੁੰਚੋ। ਮੈਂ ਕਿਹਾ ਕੀ ਚਾਹੀਦਾ, ਕਹਿੰਦਾ 100 ਦੀ ਭਾਨ ਲੈ ਕੇ ਪਹੁੰਚੋ। ਤੁਸੀਂ ਦੇਖੋ ਕਿ ਬਾਰਿਸ਼ ਹੋ ਰਹੀ ਹੈ, ਬੰਦਾ ਕਮ ਸੇ ਕਮ ਆਰਡਰ ਤੇ ਠੀਕ ਦੇਵੇ ਨਾ। ਯਕੀਨ ਕਰੋ ਨਾ ਅਸੀਂ ਉਹਨੂੰ ਕੁਝ ਕਹਿਣ ਜੋਗੇ, ਕਿਉਂ ਅਸੀਂ ਮੁਅੱਜ਼ਜ਼ ਕਸਟਮਰ ਸਾਡੇ ਸਾਰੇ, ਅਸੀਂ ਉਹਨਾਂ ਦਾ ਵੀ ਖਿਆਲ ਕਰੀਏ। ਅੱਛਾ, ਤੁਹਾਡਾ ਵੈਸੇ ਕੋਈ ਗਿੱਲੋ ਗੇੜੇ ਵੀ ਕਰ ਜਾਂਦੇ ਨੇ? ਸਰ ਚੰਗੇ ਭਲੇ ਗੇੜੇ ਕਰ ਜਾਂਦੇ ਨੇ। ਬਹੁਤ ਗੇੜੇ ਹੁੰਦੇ ਸਰ ਜੀ। ਇੱਕ ਬੰਦਾ ਮੈਨੂੰ ਕਹਿੰਦਾ ਫੋਨ ਕਰਕੇ, ਕਹਿੰਦਾ ਜਲਦੀ ਆਓ ਜਲਦੀ ਆਓ। ਮੈਂ ਕਿਹਾ ਕੀ ਹੋਇਆ? ਕਹਿੰਦਾ ਫੌਰਨ ਪਹੁੰਚੋ, 2 ਸੈੱਲ ਲੈ ਕੇ ਔਰ ਮੋੜ ਦੇ। ਸਰ ਇੰਨੀ ਯਾਨੀ ਇਹੋ ਜਿਹੇ ਬੰਦੇ ਵੀ ਸਾਨੂੰ ਫੋਨ ਕਰਦੇ ਨੇ। ਵੇਖੋ ਇਹ ਇੱਕ ਦਿਨ ਜੇਲ੍ਹ 'ਚ ਰਹਿ ਕੇ ਆਇਆ ਤੇ ਬਾਹਰ ਵਾਪਸ ਆਣ ਕੇ ਕਹਿੰਦਾ ਆਟੇ ਦਾ ਕੀ ਰੇਟ ਹੋ ਗਿਆ? ਇੱਕੋ ਦਿਨ ਬਾਅਦ ਹੀ। ਇਹਦੇ ਨਾਲ ਜਾਨੀ ਸਾਹਿਬ ਵਾਕਈ ਬਹੁਤ ਜ਼ਿਆਦਤੀਆਂ ਹੋਈਆਂ। ਇਹਨੂੰ ਇੱਕ ਬੰਦੇ ਨੇ ਆਰਡਰ ਦਿੱਤਾ, ਜਦੋਂ ਇਹ ਆਰਡਰ ਲੈ ਕੇ ਗਿਆ ਉਸ ਬੰਦੇ ਨੇ ਨੰਬਰ ਬੰਦ ਕਰ ਲਿਆ। ਇਹ ਉਸ ਗਲੀ ਪਹੁੰਚਿਆ ਤੇ ਉਹ ਬੰਦਾ ਇਹਦੇ ਆਲੇ ਦੁਆਲੇ ਫਿਰਦਾ ਰਿਹਾ। ਉਹਨੇ ਪੁੱਛਿਆ ਭਾਈ ਨਾ ਕਿੱਥੇ ਰਹਿੰਦੇ ਆ? ਸਰ ਵੇਖੋ ਉਹ 8 ਭਰਾਵਾਂ ਦਾ ਇੱਕੋ ਨਾਂ ਹੁੰਦਾ ਵਾ। ਮੇਰੀ ਗੱਲ ਸੁਣੋ ਸਰ, ਇਹ ਜਿਹੜਾ ਨਾ ਇੱਧਰਲਾ ਸਰ ਜੀ ਚੀਚੇ 'ਚ ਕਿਸ ਬੇਸ ਤੇ ਭਰਤੀ ਹੋਇਆ ਵਾ? ਸਰ ਜੀ ਇਹ ਮੰਗਦਾ, ਸਰ ਜੀ ਇਹ ਮੰਗਦਾ ਵੀ ਹੈਗਾ ਜੇ। ਤੇ ਇੱਕ ਕੋਠੀ 'ਚੋਂ ਮੰਗਿਆ ਤੇ ਬਾਬੇ ਨੇ ਆਣ ਕੇ ਖੈਰ ਪਾਈ ਤੇ ਉਹਨੂੰ ਕਹਿਣ ਡਿਆ ਜਵਾਨੀਆਂ ਮਾਣੇ ਬਾਬਾ।
ਬਾਬੇ ਨੂੰ ਕਹਿ ਰਿਹਾ ਜਵਾਨੀਆਂ ਮਾਣੇ। ਇਹ ਵੀ ਮੋਟਰਸਾਈਕਲ ਤੇ ਜਾਣ ਦੇ ਫਾਂਡਾ ਟਾਈਮ ਹੀ ਆਪਣਾ ਆਰਡਰ ਦੇਣ, ਅੱਗੋਂ ਇੱਕ ਬਾਬਾ ਨੇ, ਬਾਬਾ ਜਾਣ ਦੇ ਉਹਨੂੰ ਕਹਿਣਾ ਪੁੱਤਰ ਬਚ ਕੇ। ਬਾਬੇ ਨੂੰ। ਅੱਛਾ ਜੀ ਸਰ, ਮੈਨੂੰ ਇਹ ਦੱਸੋ ਤੁਸੀਂ ਕਿ ਤੁਹਾਡਾ ਕੋਈ ਸਪੈਸ਼ਲ ਆਫਰ ਜਿਹੜੀ ਕੋਈ ਜੀ ਸਰ ਆਫਰ ਹੈ, ਡਿਸਕਾਊਂਟ ਵਗੈਰਾ ਵੀ ਤੁਸੀਂ? ਬਿਲਕੁਲ ਡਿਸਕਾਊਂਟ ਦਿੰਨੇ ਜੀ ਅਸੀਂ। ਫਾਰਮਨ ਸਰ ਅਸੀਂ 15% ਕੋ ਮੈਡੀਸਨ ਵਗੈਰਾ ਕੋਈ ਵੀ ਤੁਸੀਂ ਲੈਂਦੇ ਹੋ ਤੇ 15% ਡਿਸਕਾਊਂਟ ਕਿਤੋਂ ਵੀ ਮੰਗਾ ਲਓ ਫੈਸਲਾਬਾਦ ਚੋਂ। ਹਾਂਜੀ ਤੁਹਾਨੂੰ 15% ਡਿਸਕਾਊਂਟ ਦੇਗੀ ਚੀਤੇ ਕੰਪਨੀ। ਹੋਰ ਇਸ ਤੋਂ ਇਲਾਵਾ ਸਰ ਫੂਡ 'ਚ ਤੁਸੀਂ ਕੁਝ ਵੀ ਮੰਗਵਾਉਂਦੇ ਹੋ ਸਾਡੇ ਕੋਲ ਫੈਸਲਾਬਾਦ 'ਚ 400 ਤੋਂ ਜ਼ਿਆਦਾ ਹੋਟਲ ਸਾਡੇ ਨਾਲ ਅਟੈਚ ਨੇ ਚੀਤੇ ਦੇ ਨਾਲ, ਉਹਦੇ 'ਚ ਤੁਹਾਨੂੰ ਅਸੀਂ 40% ਡਿਸਕਾਊਂਟ ਦੇਵਾਂਗੇ। ਹਾਂਜੀ, ਕਿ ਜਿਹੜਾ ਬਹੁਤ ਬੜਾ ਡਿਸਕਾਊਂਟ ਹੈ। मतलब एक चीज अगर 1000 रुपए का खाना मंगाना तो 600 रुपए का। हाँ जी, उससे ਤੁਹਾਨੂੰ 40% ऑफ होएगा। यानी सर चीते हमारा कहना है कि कुछ भी कहीं भी और कभी भी किसी भी चीज की जरूरत हो तो हमारी खिदमत हासिल करें। ਇਹਨਾਂ ਕੋ ਰੋਟੀ ਮਕਾਨ ਦਾ ਇੱਕ ਨੁਕਸਾਨ ਬੜਾ ਵਾ जी ਤੁਸੀਂ ਅਗਰ ਕੜਾਈ ਮੰਗਾਉਂਦੇ ਹੋ ਗਰੀਬੀ ਕਿੱਦਾਂ ਮੰਗਾਓਗੇ? ਹਾਂਜੀ हाँ ये गल सी गरीबी लैके दिने बाद ਸਰ ਜਿਹੜਾ ਸਾਡਾ ਕਸਟਮਰ मतलब तेरा की सलाह वा कि इन्होंने फोन करे बंदा कि भाई ਜਿਹੜਾ ਤੁਸੀਂ 20 ਮਿੰਟ ਪਹਿਲੇ ਆਰਡਰ ਦੇ ਕੇ ਗਏ ਉਹਦੀ ਗਰੀਬੀ ਲਿਆ ਦਿਓ। ਇਦਾਂ ਹੋਣਾ ਚਾਹੀਦਾ। ਇਹ ਵੀ ਕੋਈ ਦੱਸੋ। ਲਾਖ ਲਾਨਤ ਤੇਰੇ ਤੇ। ਇਹਦੇ ਕੋਲ ਇੱਕ ਬੰਦੇ ਨੇ ਪੀਜ਼ਾ ਮੰਗਵਾਇਆ ਤੇ ਇਹਦੇ ਵਿੱਚ ਇਹਨੇ ਲੋਹੇ ਦਾ ਗੱਲਾ ਰੱਖਿਆ ਹੋਇਆ ਜਿਹੜਾ ਐਂ ਨਹੀਂ ਖੁੱਲਦਾ, ਉਹਦੇ ਵਿੱਚੋਂ ਪੈਸੇ ਬਕਾਏ ਦੇਣ ਡਿਆ। ਸਾਰੇ ਬਕਾਇਆ ਸਾਡੇ ਨਾਲ ਵੀ ਜਿਹੜੇ ਤੁਸੀਂ ਦੇਖੋ ਨਾ ਕਸਟਮਰ ਕਰਦੇ ਨੇ ਕਿ ਰਾਤ 1 ਵਜੇ ਅਸੀਂ ਡਿਲੀਵਰੀ ਲੈ ਕੇ ਪਹੁੰਚੇ, ਕੋਈ ਪੀਜ਼ਾ ਲੈ ਕੇ ਪਹੁੰਚੇ, ਉਹਦੇ 630 ਰੁਪਏ ਉਹਦਾ ਬਿੱਲ ਬਣ ਗਿਆ ਤਾਂ ਉਹ ਕਹਿ ਰਿਹਾ ਵੀ ਯਾਰ 600 ਰੱਖ ਲਓ, ਮੇਰੇ ਕੋਲ 30 ਟੁੱਟੇ ਹੈ ਨਹੀਂ। ਕਿਉਂ ਦੇਖੋ ਸਰ ਅਸੀਂ ਕਿੱਥੋਂ ਪਾਈਏ, ਅਸੀਂ ਆਪ ਜੌਬ ਕਰ। ਇਦਾਂ ਵੀ ਤੇ ਹੁੰਦਾ ਨਾ ਕਿ ਤੁਸੀਂ ਅਗਲਾ ਬੰਦਾ ਹੁਣ ਤੁਹਾਨੂੰ 630 ਰੁਪਏ ਬਣੇ 700 ਵੀ ਤੇ ਕਈ ਦੇ ਦਿੰਦੇ। ਸਰ ਕਈ ਆ ਜਾਂਦੇ ਨੇ ਦੋਸਤ ਆਬਾਬ ਐਸੇ ਵੀ ਕਸਟਮਰ ਆਉਂਦੇ ਨੇ ਸਾਡਾ ਹੱਕ ਵਾ ਸਰ, ਸਾਨੂੰ ਜ਼ਿਆਦਾ ਮਿਲਣੇ ਚਾਹੀਦੇ ਕਿ ਸਾਡੇ ਕੋਲ ਲੈ ਲੈਣਾ ਇਦਾਂ ਦੇ। ਯਾਰ ਸਾਨੂੰ ਬੁਲਾ ਕੇ ਕਹਿੰਦਾ ਜੀ 4 ਜਣੇ ਚੀਤੇ ਆਓ, ਮੈਂ ਕਿਹਾ ਕੀ ਗੱਲ ਖੈਰ? ਕਹਿੰਦਾ ਦਾਦਾ ਫੌਤ ਹੋ ਗਏ, ਫੂੜੀ ਤੇ ਬਹਿਣਾ। ਆ ਵਾਹ, ਯਾਨੀ ਕਿ ਤੁਸੀਂ ਚੀਤੇ ਵਾਲੇ ਬੰਦੇ ਅਫਸੋਸੀਏਟ ਐਪ ਵੀ ਬਣਾਏ ਨਾ। ਜਾਨੀ ਸਾਹਿਬ ਜਦੋਂ ਹਰ ਚੀਤੇ ਦੀ ਕੰਪਨੀ ਨੂੰ ਫੋਨ ਕਰਕੇ ਕਹਿੰਦਾ ਜੀ 8 ਅਫਸੋਸੀਏ ਭੇਜ ਦਿਓ। ਮੇਰਾ ਦਾਦਾ ਮਰ ਗਿਆ, 8 ਅਫਸੋਸੀਏ ਭੇਜ ਦਿਓ, ਇੱਥੇ ਅਫਸੋਸ ਕਰਨਾ ਹੈ। ਸਰ ਅਕਸਰ ਨਾ ਇਦਾਂ ਦੇ ਬੰਦੇ ਦੀ ਸਾਡੀ ਕੰਪਨੀ ਨੂੰ ਕਾਲ ਆ ਜਾਂਦੀ ਹੈ ਵੀ ਮੇਰੇ ਘਰ ਸਿਨੇਹਾ ਦੇ ਦਿਓ ਜੀ, ਮੈਂ ਜ਼ਰਾ ਲੇਟ ਹੋਣਾ। ਇਹ ਸਾਡੀ ਜ਼ਿੰਮੇਵਾਰੀ ਹੈ ਸਿਨੇਹਾ ਦੇਣਾ। ਖੁਦਾ ਦਾ ਤੇਰੇ ਪਿੰਡ 'ਚ ਅੱਲਾ ਮਾਫੀ, ਤੂੰ ਚੀਤੇ ਵਾਲੇ ਦੇ ਸਾਹਮਣੇ ਬੈਠਾ, ਤੇਰੇ ਪਿੰਡ 'ਚ ਸਕਾ ਭਰਾ ਨਹੀਂ ਚੀਜ਼ ਲਿਆ ਕੇ ਦਿੰਦਾ। ਤੂੰ ਗੈਰਾਂ ਦੇ ਬੱਚਿਆਂ ਦੇ ਇਹਨੂੰ ਜੱਜ ਸਾਹਿਬ ਬੇਅਦਬੀ ਕਹਿੰਦੇ ਆ। ਇਹ ਐਡਾ ਮਾੜਾ ਪਿੰਡ ਹੈ ਜੀ, ਵੈਸਪਾ ਜਾਵੇ ਤੇ ਦਿਲ ਕਰੇ ਉਹਨੂੰ ਪੱਠੇ ਪਾਉਣ ਲੱਗ ਪਏ। ਇਹਨੂੰ ਮੈਂ ਕਿਹਾ ਯਾਰ ਅੱਜ ਤੂੰ ਕੰਮ ਤੇ ਨਹੀਂ ਗਿਆ, ਕਹਿੰਦਾ ਰਾਤੀ ਮੋਬਾਈਲ ਨਹੀਂ ਚਾਰਜ ਕੀਤਾ ਸੀ। ਛੁੱਟੀ ਹੋ ਗਈ। ਬਹੁਤੀਆਂ ਗੱਲਾਂ ਨਹੀਂ ਕਰਨੀਆਂ, ਅਸੀਂ ਔਨ ਡਿਊਟੀ ਹੈਗੇ ਸਰ। ਵੇਖੋ ਅਸੀਂ ਕੀਤਾ ਵਾ ਮੈਡੀਸਨ ਤੇ ਸਾਡਾ ਫਾਰਮਾ ਤੇ ਸਾਡਾ ਡਿਸਕਾਊਂਟ ਹੈਗਾ ਸਰ। ਸਾਨੂੰ ਦਵਾਈਆਂ ਇਹੋ ਜਿਹੀ ਕਹਿਣ ਡਿਆ ਕਹਿੰਦਾ ਕਲਮੀ ਸ਼ੋਰਾ ਲਿਆ ਕੇ ਦਿਓ। ਨਹੀਂ ਹੁਣ ਕਲਮੀ ਸ਼ੋਰਾ ਕਾਲਿਆਂ ਪਹਾੜਾਂ 'ਚ ਲੱਭਦਾ ਸੀ, ਕਿੱਥੋਂ ਲਿਆ ਦਈਏ ਸਰ? ਇਹਦੇ ਵਿੱਚ ਤੂੰ ਮਤਲਬ ਚੂਚੇ ਰੱਖੇ ਹੋਏ ਆ ਪੇਟੀਆਂ ਜੀ ਦੇ ਵਿੱਚ? ਦੱਸ ਤੈਨੂੰ ਇਹਦੀ ਕੀ ਤਕਲੀਫ ਹੋ? ਅੱਛਾ ਇਹ ਹੋ ਜਾਣਾ ਵੈਸੇ ਆਪਸ ਦੀ ਗੱਲ ਆ, ਮਤਲਬ ਤੁਸੀਂ ਕਦਮ ਖੋਲਣਾ ਅੰਦਰ 3-4 ਕਬੂਤਰ ਫੜ 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 ਫੜ। ਗਾਹਕ ਨੇ ਕਹਿਣਾ ਮੇਰਾ ਪੀਜ਼ਾ ਨੂੰ ਕਹਿਣਾ ਤੈਨੂੰ ਪੀਜ਼ੇ ਦੀ ਪਈ, ਮੇਰੇ ਕਬੂਤਰ ਉੱਡ ਗਏ। ਸਰ ਇਦਾਂ ਦੇ ਵਾਕਿਆ ਹੋ ਜਾਂਦੇ। ਇੱਧਰ ਨਹਿਰ ਵਾਲੀ ਸਾਈਡ ਤੇ ਪੀਜ਼ਾ ਦੇਣ ਗਿਆ, ਨਾਲ ਨੀਲੀ ਕੈਨ ਲਿਆ ਗਿਆ ਪਾਣੀ ਵਾਲੀ, ਕਹਿੰਦਾ ਮੈਂ ਵਾਪਸੀ ਤੇ ਉਹ ਭੁੱਲ ਗਿਆ। ਸਾਰਾ ਪਰਲਾ ਜਿਹੜਾ ਨਾ ਇਹ ਬੜੀਆਂ ਵੱਧ ਗੱਲਾਂ ਕਰ ਰਿਹਾ ਵਾ। ਇਹਨੇ ਡਿਲੀਵਰੀ ਦੀ 4 ਪੀਜ਼ੇ ਮੰਗਾਏ। ਮੈਂ ਕਿਹਾ ਕੀ ਕਰਨੇ? ਕਹਿੰਦਾ ਗੱਡੀ ਦੇ ਰਿਮਾਂ ਤੇ ਲਾਉਣੇ ਆ ਖੂਬਸੂਰਤੀ ਵਾਸਤੇ। ਪੈਰਾਂ ਉੱਤੇ ਜਿਹੜੇ ਕੱਪ ਲੱਗੇ ਹੋਏ ਯਾਨੀ ਸਾਹਿਬ ਇਹ ਆਦਮੀ ਐਡਾ ਲਾਲਚੀ ਆਦਮੀ ਹੈ। ਹਾਂਜੀ, ਇਹਨੂੰ ਪਤਾ ਲੱਗਾ ਕਿ ਚੀਤੇ ਵਾਲੇ ਡਿਸਕਾਊਂਟ ਦੇ ਰਹੇ ਮੈਡੀਸਨ 'ਚ 15% ਦਾ, ਆਪਣਾ ਮੋਟਰਸਾਈਕਲ ਵੇਚ ਕੇ ਬੇਟਾਮੀਆਂ ਦਵਾਈਆਂ ਸਟਾਲੀਆਂ, 2 ਇੱਥੇ ਲੱਗਣ ਵਾਲੀਆਂ ਬੋਤਲਾਂ, ਗੁਰਦੇ ਦੀ ਪੱਥਰੀ ਦੀਆਂ ਦਵਾਈਆਂ। ਮਤਲਬ ਤੈਨੂੰ ਕੀ ਪਤਾ? ਮਤਲਬ ਜਾਨੀ ਸਾਹਿਬ ਪਾਲਾ ਜਿਹੜਾ ਨਾ ਨਹਿਸ ਜਿਹਾ, ਇਹ ਵੀ ਪੈਂਸਰੇ ਜਾਂਦਿਆ ਸਿਰ ਮੋਟੀਆਂ ਸੇਵੀਆਂ ਦਾ ਪੈਕਟ ਦੇਣ ਬਸ। ਪਰਲਾ ਜਿਹੜਾ ਸ਼ਾਇਰ ਤਬੀਅਤ ਆਦਮੀ ਹੈ ਤੇ ਮੈਨੂੰ ਫੋਨ ਕਰਕੇ ਕਹਿੰਦਾ ਹਰ ਸ਼ੈ ਲਾ ਦੇਤੇ हैं। मैं क्या हाँ? कहना मेरा साजन कहीं से ढूंढ के ला दो। ਬੇਵਕੂਫ ਆਦਮੀ ਹੈ ਜੀ। ਕਿੱਦਾਂ ਜੀ? ਤੇ ਆਪਣੇ ਮਹੱਲੇਦਾਰ ਇਕੱਠੇ ਕਰ ਰਹੇ ਸਾਰੇ, ਤੇ ਭਤੀਜਾ ਨੇ ਆਪਣਾ 3ਰੀ ਮੰਜ਼ਲ ਤੇ ਚੜਾਇਆ ਤੇ ਮਹੱਲੇ ਨੂੰ ਕਹਿੰਦਾ ਦੇਖਿਓ ਇਹਨੇ ਛਾਲ ਮਾਰੀ, ਮੈਂ ਥੱਲੇ ਕੈਚ ਕਰੂੰਗਾ। ਐਡਾ ਤੂੰ ਕਿਤੇ ਇਹਦੀ ਬੇਗਮ ਕਹਿੰਦੀ ਅਸੀਂ ਮੈਂ ਸੋਹਰਿਆਂ 'ਚ ਨਹੀਂ ਰਹਿਣਾ, ਮੈਨੂੰ ਲੈਦਾ ਕੁਆਟਰ ਲੈ ਕੇ ਦਿਓ। ਤੇ ਰੰਗ ਵਾਲੀ ਦੁਕਾਨ ਤੇ ਜਾ ਕੇ ਕਹਿੰਦਾ ਕੁਆਟਰ ਦਿਓ। ਓਏ 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 ਸਰ ਵੇਖੋ ਗੱਲਾਂ ਕੌਣ ਕਰਨ ਦੇ? ਫਕੀਰ ਦੀ ਕੌਲੀ 'ਚ ਬੰਬ ਚੱਲਿਆ ਹੁੰਦਾ ਵਾ। ਮੇਰੀ ਗੱਲ ਸੁਣੋ, ਸਾਡੇ ਨਾਲ ਇਹ ਤੁਹਾਡਾ ਨਾਲ ਥੋੜਾ ਜਿਹਾ ਸਰ ਮੁੰਡਾ ਬੜਾ ਜਗਲੀ ਆ, ਤੇ ਇਸੇ ਲਈ ਲੈਂਦੀ ਵਿੱਚ ਕੌਲੀ ਆ। ਹਾਂ ਜੀ ਉਹ ਕੌਲੀ ਜਿਹੜਾ ਬੰਬ ਹਾਂ। ਚੱਲਿਆ। ਅੱਛਾ ਅੱਛਾ। ਪਾਲੇ ਦਾ ਮੌਲਵੀ ਨਿਕਾਹ ਪੜਾਉਣ ਲੱਗਾ, ਕਹਿੰਦਾ ਤੈਨੂੰ ਕਬੂਲ ਆ? ਕਹਿੰਦਾ ਆਰਡਰ ਹੈ ਕਿੰਨਾ ਵਾ? ਬੰਦਿਆ ਉਹ ਤੇਰਾ ਨਿਕਾਹ ਯਾਰ ਸਾਰੇ ਕਿਸ ਦੀਆਂ ਗੱਲਾਂ ਕਰਨ ਦੇ ਨੇ? ਫ੍ਰਿਜ ਦੇ ਕੰਪਰੈਸਰ 'ਚ ਪੈਸੇ ਜੋੜੇ ਹੁੰਦੇ ਨੇ। ਤੁਸੀਂ ਕਿਉਂ ਇਸ ਤਰ੍ਹਾਂ? ਸਾਡੇ ਸੀ ਬਾਰਬੀਕਿਊ, ਬਿਰਿਆਨੀ, ਆਪਣਾ ਕੋਈ ਵੀ ਸਾਡੇ ਲਈ ਆਰਡਰ ਹੋਵੇ ਨਾ ਸਰ, ਅਸੀਂ ਉਹ ਲਿਆ ਕੇ ਦਿੰਨੇ ਆ। ਸਾਰੇ ਜਿਹੜੀਆਂ ਗੱਲਾਂ ਕਰਨ ਦੇ ਨੇ ਨਾ, ਇਹਨਾਂ ਦੇ ਪਿੰਡ ਤੇ ਹੱਲੇ ਵੀ ਕੁਕੜੀ ਦੇ ਪਹੁੰਚਿਆਂ ਨੂੰ ਨਾ ਪਾਵੇ ਕਹਿੰਦੇ ਨੇ।
ਯਕੀਨ ਤੇ ਕੁਖੜੀ ਦੇ ਜਿਹੜੇ ਪੰਜੇ ਹਾਂਜੀ ਤੇ ਉਹ ਪਾਵੇ ਹੀ ਭਾਵੇਂ ਹੁੰਦੇ ਹੀ ਹੁੰਦੇ ਆ ਉਹ। ਨਹੀਂ ਉਹ ਪਹੁੰਚੇ ਹੁੰਦੇ ਨੇ ਉਹ ਪਹੁੰਚੇ ਨਹੀਂ ਹੁੰਦੇ, ਪੰਜੇ ਹੁੰਦੇ ਆ। ਪੰਜੇ ਹਾਂ ਇੱਕ ਕਾਲ ਆ ਗਈ ਚਲੋ ਸੁਣ ਲਓ। ਸਰ, ਮੈਨੂੰ ਨਹੀਂ ਆਈ, ਉਹ ਆਰਡਰ ਵਾਸਤੇ ਆਈ ਕਾਲ। ਅੱਛਾ ਅੱਛਾ ਹਾਂਜੀ। ਅੱਛਾ ਉਹ ਕਹਿੰਦਾ ਜੀ ਮਾਂ ਦੀ ਦਾਲ ਲੈ ਆਓ। ਮੈਂ ਕਿਹਾ ਹੋਰ? ਕਹਿੰਦਾ ਪੇ ਦੀਆਂ ਰੋਟੀਆਂ ਲੈ ਆਓ। ਉਹੀ ਆਦਤ ਪਈ। ਸਰ ਗਰੋਸਰੀ ਦੇ ਸਾਰੇ ਆਈਟਮ, ਘਰਾਂ ਦੇ ਜਿੰਨੇ ਵੀ ਸਮਾਨ ਅਸੀਂ ਉਹ ਲਿਆ ਕੇ ਦਿੰਨੇ ਆ। ਸਾਰੇ ਜਿਹੜੇ ਗੱਲਾਂ ਕਰਨ ਦੇ ਨਾ, ਇਹਨਾਂ ਦੇ ਪਿੰਡ ਹੱਲੇ ਵੀ ਸੂਟ ਇਸਤਰੀ ਕਰਕੇ ਨਹੀਂ ਪਾਉਂਦੇ, ਸਿਰਫ ਨਹਾ ਕੇ ਕਹਿੰਦੇ ਪੂਰੇ ਸਿੱਧੇ ਹੋ ਜਾਣੇ ਬਸ। ਗਿੱਲੇ ਗਿੱਲੇ ਦੇ ਗਿੱਲੇ ਗਿੱਲੇ ਤੇ ਪਾ ਲਓ, ਆਪੇ ਵੱਟ ਨਿਕਲ ਜਾਣੇ। ਬੇਟੇ ਸ਼ੁਕਰ ਕਰ ਅੱਲਾਹ ਤਾਲਾ ਦੀ ਜ਼ਾਤ ਦਾ ਕਿ ਤੂੰ ਚੀਤੇ ਚ ਆ ਗਿਆ। ਤੁਹਾਡੇ ਪਿੰਡ ਹਲੇ ਵੀ ਨਾ ਐਨਕ ਵਾਲੀ ਜਿਹਦੀ ਪਹਿਲੀ ਕਿਸ਼ਤ ਚੱਲਣ ਰਹੀ ਆ। ਪੀਜ਼ਾ ਦੇਣ ਗਿਆ ਤੇ ਕੰਪਨੀ ਦੀ ਨਜ਼ਰਾਂ 'ਚ ਅੱਛਾ ਬਣਨ ਵਾਸਤੇ ਕੋਲੋਂ ਆਪਣੀ ਦਹੀਂ ਦੇ ਪੈਕਟ ਬਣਾ ਕੇ ਦੇਣ ਦਿਆ ਕਰ। ਚਟਣੀ ਦੇ ਰਿਹਾ। ਆਪਣੇ ਕੋਲੋਂ ਜ਼ਾਤੀ ਕਿ ਕੰਪਨੀ ਨੂੰ ਪਤਾ ਲੱਗੇ ਤੇ ਮੈਨੂੰ ਕਹਿਣ ਯਾਰ ਵਾਹ। ਅੱਛੀ ਸਰਵਿਸ। ਸਰ ਦੇਖੋ, ਅਸੀਂ ਗਰੋਸਰੀ ਦੀਆਂ ਜਦੋਂ ਆਈਟਮਾਂ ਦਿੰਨੇ ਆ ਨਾ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ। ਸਰ ਇਹਨੇ ਇੱਕ ਵਾਰੀ ਮੈਨੂੰ ਫੋਨ ਕੀਤਾ, ਕਹਿੰਦਾ ਸਬਜ਼ੀ ਲਿਆ। ਮੈਂ ਸਬਜ਼ੀ ਲੈ ਕੇ ਗਿਆ ਘਰ ਇਹਦੇ, ਤੇ ਘਰ ਕਹਿੰਦਾ ਯਾਰ ਘਰ ਦੇ ਗਏ ਨੇ ਦੋਵੇਂ ਭਰਾ ਬਹਿ ਕੇ ਕੱਟ ਤੋਂ ਤੇ ਆਪਾਂ ਬਣਾਉਣੇ ਖਾਣੇ। ਆ ਇੱਕ ਵਾਰੀ ਨਾ ਕਸਟਮਰ ਫਾਰਮਾ ਦੇ ਰਿਲੇਟਡ ਕੋਈ ਚੀਜ਼ ਸਾਡੇ ਕੋਲ ਮੰਗਾਉਣੀ ਹੋਵੇ ਸਰ, ਤੁਸੀਂ ਕਹਿ ਸਕਦੇ ਹੋ। ਸਰ ਆ ਜਿਹੜਾ ਨਾ, ਇਹ ਸਾਨੂੰ ਦਵਾਈਆਂ ਦੇ ਨਾਂ ਹੀ ਏਡੇ ਅਜੀਬ ਦੱਸਣ ਡਿਆ ਸੀ। ਕਹਿੰਦਾ ਹਰੜ ਬਹੇੜੇ ਲਿਆ ਕੇ ਦਿਓ। ਤੇ ਹੁੰਦੇ ਆ ਸਰ ਹੁਣ ਅਸੀਂ ਉਹ ਕਿੱਥੋਂ ਲਿਆ ਕੇ ਦਈਏ? ਵੇਖੋ ਹਰ ਬਹਿੇੜੇ ਮਿਲ ਜਾਂਦੇ ਆ, ਹਾਂਜੀ ਹਰ ਦੁਕਾਨ ਤੋਂ ਮਿਲ ਜਾਂਦੇ ਆ। ਆ ਬੰਦੇ ਦੀ ਸੁਣ ਲਓ ਜੀ, ਇੱਕ ਬੰਦੇ ਨੇ ਮੈਡੀਸਿਨ ਮੰਗਾਈ, ਉਹਦਾ ਪਿਓ ਮਰਨ ਦਿਆ, ਉਹਨੂੰ ਕਹਿੰਦਾ ਮੈਨੂੰ ਟਿਪ ਦੇ। ਦੇਖੋ ਇਹ ਸਾਡਾ ਹੱਕ ਵੀ ਹੈ ਤੇ ਸਾਡਾ ਇੱਥੇ ਰੱਖ ਹੱਕ ਯਾਰ ਸਾਡਾ। ਅਗਲੇ ਦਾ ਤੁਸੀਂ ਸਿਚੁਏਸ਼ਨ ਵੀ ਤੇ ਵੇਖੋ। ਦੇਖੋ ਮਰਨ ਵਾਲੇ ਮਰ ਜਾਣਾ, ਸਾਡੀ ਟਿਪ ਤੇ ਨਾ ਉਹਦਾ ਮਾਰੋ। ਪਿਓ ਮਰਨ ਡਿਆ, ਖਲੋਤਾ ਕਹਿੰਦਾ ਜਾਂਦਾ ਨਹੀਂ, ਇੱਕਦਮ ਲਾ ਤੁਸੀਂ ਵਾਪਸ ਕਰ ਦੇਣੀ ਹੈ। ਸਿਹਤ ਦੀ ਦੁਆ ਕਰ ਉਹਦੇ ਵਾਸਤੇ ਯਾਰ। ਅੱਛਾ, ਉਹਦੇ ਪੇ ਤੇ ਬੋਤਲ ਲੱਗੀ ਸੀ ਜੀ, ਅੱਧੀ ਬੋਤਲ ਤੇ ਉਹ ਮਰ ਗਿਆ, ਅੱਧੀ ਬੋਤਲ 'ਚ ਦੋਵੇਂ ਬਰਫ਼ ਪਾ ਕੇ ਪੀ ਗਏ। ਅੱਛਾ, ਇਹ ਤਾਂ ਬੋਤਲ ਖਾਲੀ ਹੋ ਗਈ ਤੇ ਫੇਰ ਸਾਨੂੰ ਕਾਲ ਕਰਤੀ। ਕਿਉਂ? ਉਹ ਕਹਿੰਦਾ 30 ਰੁਪਏ ਦੇ ਜਾਓ, ਖਾਲੀ ਲੈ ਜਾਓ। ਬੰਦੇ ਨੂੰ ਭੁੱਖ ਲੱਗੀ, ਇਹਨੇ ਆਰਡਰ ਕੀਤਾ ਤੇ ਪੀਜ਼ਾ ਲੈ ਕੇ ਗਿਆ ਤੇ 1.5 ਘੰਟੇ ਬਾਅਦ ਉੱਥੇ ਪਹੁੰਚਿਆ ਤੇ ਉਹਨੇ ਕਿਹਾ ਯਾਰ ਮਰ ਗਿਆ ਤੇ ਹੁਣ ਆਇਆ ਖੋਲ, ਤੇ ਕਹਿੰਦਾ ਆਪਾਂ ਨਾ ਉਹ ਤੇ ਮੱਥਾ ਹੀ ਭੁੱਲ ਆਇਆ ਪੀਜ਼ਾ। ਅੱਛਾ ਵੀ ਇਹ ਪੀਜ਼ਾ ਦੇਣ ਗਿਆ ਤੇ ਉਹਨਾਂ ਨੇ ਪੂਰੀ ਡੀਲ ਮੰਗਾਈ ਸੀ ਔਰਤ ਨੇ, ਤੇ ਚਿਪਸ ਰਸਤੇ 'ਚ ਹੀ ਖਾ ਗਿਆ। ਚੌਥੇ ਕਸਮਾਂ ਖਾਣ ਦੇ ਜੀ, ਡੀਲ ਖਤਮ ਹੋ ਗਈ ਉਹ। ਅੱਛਾ ਇਹ ਦੱਸੋ ਕਿ ਤੁਹਾਡਾ ਮਤਲਬ ਕਦੀ ਕੋਈ ਐਸਾ ਵਾਕਿਆ, ਕੋਈ ਬੰਦਾ ਤੁਸੀਂ ਇੱਕ ਮਿਸਾਲ ਕੋਈ ਚੀਜ਼ ਲੈ ਕੇ ਗਏ ਆ, ਅੱਗੋਂ ਜਾਂਦਿਆਂ ਨੂੰ ਕੋਈ ਉਹ ਆਰਡਰ ਕੈਂਸਲ ਹੋ ਗਿਆ ਜਾਂ ਕੋਈ ਮਸਲਾ ਬਣ ਗਿਆ, ਤੇ ਉਹ ਜਿਹੜੀ ਚੀਜ਼ ਆ ਵਾਪਸ ਲੈ ਜਾਂਦੇ ਤੁਸੀਂ? ਸਰ ਉਹਦਾ ਇਸ ਤਰ੍ਹਾਂ ਕਿ ਅਸੀਂ ਵਾਪਸ ਲੈ ਕੇ ਆਈ ਤੇ ਜਿਹੜੇ ਸਾਡੇ ਫਿਰ ਕੰਪਨੀ ਦੇ ਕੋਈ ਮੇਨ ਮੈਨੇਜਰ ਨੇ, ਉਹਨਾਂ ਨੇ ਫਿਰ ਡਿਲੀਵਰੀ ਦੇ ਦੇਣੀ ਸਾਨੂੰ। ਪਹਿਲਾਂ ਮੁਸਤਹਿਕ ਲੋਕ ਜਿਹੜੇ ਕੋਈ ਇਸ਼ਾਰਿਆਂ ਤੇ ਖੜਾ ਜਾਂ ਕੋਈ ਹੱਕਦਾਰ ਰਸਤੇ 'ਚ ਕੋਈ ਬੈਠਾ, ਤੁਸੀਂ ਉਹਨਾਂ ਦੀ ਡਿਵਾਈਡ ਕਰ ਦਿਓ। ਫਿਰ ਇਸ ਤਰ੍ਹਾਂ ਸਰ ਉਹ ਡਿਲੀਵਰੀ ਅਸੀਂ ਉਹ ਉਸ ਤਰ੍ਹਾਂ ਪੈ ਉਸ ਤਰ੍ਹਾਂ ਪੈਕ ਹੀ ਉਹਨਾਂ ਨੂੰ ਦੇ ਦਿੰਦੇ। ਵਾਹ ਵਾਹ ਯਾਰ, ਇਹ ਤਾਂ ਬੜੀ ਅੱਛੀ ਗੱਲ ਹੈ। ਔਰ ਸਰ ਤੇ ਉਹਦੇ ਚ ਮੁਸਤਹਿਕ ਤੁਸੀਂ ਆਪਣੇ ਆਪ ਨੂੰ ਵੀ ਗਿਣ ਲੈਂਦੇ? ਨਹੀਂ ਸਰ, ਆ ਅਕਸਰ ਕੱਪੜੇ ਬਦਲ ਕੇ ਖਲੋਏ ਜਾਂਦੇ। ਇੱਕ ਤਾਂ ਨੀਲੀ ਸ਼ਰਟ ਪਾ ਕੇ ਆ ਗਿਆ ਤੇ ਮੈਂ ਪਛਾਣ ਲਿਆ। ਇਹ ਤਾਂ ਮੇਰਾ ਹਾਲ ਤੁਹਾਨੂੰ ਅਕਸਰ ਦੂਰੋਂ ਵੀ ਕਹਿੰਦਾ ਨਾ, ਹਾਂ ਕੈਂਸਲ ਕੋਈ ਨਹੀਂ ਹੋਇਆ ਅੱਜ। ਇਹਦੇ ਮੈਂ ਕੋਲੋਂ ਦੀ ਨਾ ਕਦੇ ਦੁਆ ਕਰਦਾ, ਯਾ ਅੱਲਾ ਕੈਂਸਰ ਵਾਲਾ ਹੀ ਹੋਵੇ, ਕੈਂਸਰ ਵਾਲਾ ਹੀ ਹੋਵੇ। ਇਹ ਐਸਾ ਨਹਿਸ਼ਾ ਆਪ ਫੇਕ ਆਰਡਰ ਦੇ ਕੇ ਹਾਂਜੀ ਤੇ ਆਪ ਹੀ ਨੰਬਰ ਬੰਦ ਕਰਕੇ ਉਹਦੇ ਰਾਤ ਵੇਲੇ ਫਿਰ ਕੇ ਕਹੀ ਜਾਂਦਾ ਨਾ, ਲੱਗਦਾ ਫੇਕ ਸੀ, ਕੈਂਸਲ ਹੋ ਗਿਆ ਹੁਣ। ਸਰ ਸਾਡੇ ਨਾਲ ਐਸੇ ਹੀ ਮਾਮਲਾਤ ਹੁੰਦੇ ਨੇ। ਇੱਕ ਬੰਦੇ ਨੇ ਸਾਡੇ ਕੋਲੋਂ ਹਲੀਮ ਨਾਨ ਮੰਗਵਾਏ ਆ। ਸਰ ਹਲੀਮ ਨਾਨ ਮੰਗਵਾਏ, ਸਿਰਫ ਨਿੰਬੂ ਅਸੀਂ ਭੁੱਲ ਗਏ ਆ। ਉਹ ਕਹਿੰਦਾ ਆਪਣਾ ਆਰਡਰ ਵਾਪਸ ਲੈ ਜਾਓ। ਸਾਰੇ ਇਸ ਬੰਦੇ ਨੇ। ਤੇ ਜਦੋਂ ਮੈਂ ਬਿਰਿਆਨੀ ਲੈ ਕੇ ਤੇ ਘਰ ਗਿਆ ਵਾ, ਸਰ 750 ਰੁਪਇਆ ਬਣਿਆ ਤੇ ਇਹਦੇ ਕੋਲ 500 ਰੁਪਇਆ ਸੀ। ਮੈਂ ਕਿਹਾ ਇਹਦਾ ਕੀ ਕਰਨਾ? ਕਹਿੰਦਾ ਮੇਰੇ ਨਾਲ ਬਹਿ ਕੇ ਬਾਕੀ ਖਾ ਲਾ। ਸਰ ਇਹ ਕਾਲ ਕਰਕੇ ਆਰਡਰ ਤਾਂ ਨਹੀਂ ਦਿੰਦਾ, ਸਿਰਫ ਇਹ ਪੁੱਛਦਾ ਵੀ ਅੱਜ ਕੋਈ ਕੈਂਸਲ ਹੋਇਆ ਆਰਡਰ। ਇੱਕ ਬੰਦੇ ਨੇ ਆਰਡਰ ਕਰਾਇਆ ਤੇ ਆਰਡਰ ਦੇਣ ਜਾਂਦੇ ਆ ਤੇ ਰਸਤੇ 'ਚ ਨਾ ਕਿਸੇ ਬੰਦੇ ਨੇ ਇਹਨੂੰ ਰੇਸ ਦੇ ਕੇ ਅੱਗੇ ਲੰਘ ਗਿਆ ਤੇ ਆਰਡਰ ਛੱਡ ਕੇ ਉਹਨਾਂ ਮੁਕਾਬਲੇ ਕਰਨ ਦਿਆ ਤੇ ਸ਼ਹਿਰ ਨੂੰ ਬਾਹਰ ਨਿਕਲ ਗਿਆ। ਪੀਜ਼ਾ ਠੰਡਾ ਹੋ ਗਿਆ। ਜਾ ਨਿਕਲਿਆ ਲਈਏ ਪਖਰ ਨੂੰ। ਦੋ ਦਫਾ ਇਹਨਾਂ ਵੀ ਨਹੀਂ ਅੱਗੋਂ ਇਦਾਂ ਕੀਤਾ ਵਾ। ਇੱਕ ਬੰਦੇ ਨੇ ਕਿਹਾ ਸਾਨੂੰ ਚੱਪਲੀ ਕਬਾਬ ਚਾਹੀਦੇ ਨੇ, ਤੇ ਭਾਵੇਂ ਨਾਲ ਕਬਾਬ ਲੈ ਕੇ ਜਾ ਕੇ ਨਾਲ ਸੋਹਣੀ ਵਧਣ ਵਾਲੀ ਚੱਪਲ ਲੈ ਕੇ। ਆ ਪਰਲਾ ਐਡਾ ਬੇਵਕੂਫ ਆ, ਇਹਨੂੰ ਕੋ ਭਾਈ ਨੇ ਵੱਡਾ ਹੀ ਆਰਡਰ ਕਰਤਾ, ਪੀਜ਼ਾ ਬਿਰਿਆਨੀ 버ਗਰ, ਤੇ ਸਹੁਰਿਆਂ ਦੇ ਲੈ ਗਿਆ। ਉਹ ਕਿੱਦਾਂ ਲੈ ਗਿਆ? ਐਵੇਂ ਹੀ ਵੀ ਮੇਰੀ ਜਗ੍ਹਾ ਤੇ ਤੂੰ ਵੀ ਹੁੰਦਾ, ਤੂੰ ਵੀ ਲੈ ਜਾਣਾ। ਸਰ ਇਹਨਾਂ ਨੂੰ ਪਤਾ ਨਾ ਵੀ ਕੈਂਸਲ ਆਰਡਰ ਜਿਹੜੇ ਗਰੀਬ ਗੁਰਬਾ 'ਚ ਤਕਸੀਮ ਕਰਦੇ ਆ। ਯਕੀਨ ਕਰੋ ਇਕੱਠੀਆਂ 4-4 ਸ਼ਰਟਾਂ ਪਾ ਕੇ ਆ ਜਾਂਦੇ ਆ। ਲਾਲ ਸ਼ਰਟ ਪਾ ਕੇ 버ਗਰ ਲਿਆਓ, ਲਾਲੀ ਥੱਲੇ ਪੀਲੀ ਨਿਕਲੇ, ਫੇਰ ਬਾਂਹ ਕਰਤੀ। ਉਹ ਲਾਇਆ ਥੱਲੇ ਨੀਲੀ ਨਿਕਲੇ, ਫੇਰ ਬਾਂਹ ਕਰਤੀ। ਐ ਉਰਲਾ ਤੇ ਪਿੰਡੋਂ ਕਦਨ ਬੁਲਾ ਕੇ ਉਹਨਾਂ ਨੂੰ ਖਿਲਾਰ ਲੈਂਦਾ, ਕਹਿੰਦਾ ਅੱਜ ਕੈਂਸਲ ਹੋਣੇ 2-3, ਇੱਥੇ ਖਲੋ। ਇਹ ਗੱਲ
ਸਰ ਜਿਹੜਾ ਰਾਈਡਰ ਵਾਪਸ ਆ ਰਿਹਾ ਚੀਤੇ ਤੇ ਉਹਨੂੰ ਕਹਿ ਰਹੇ ਹੋਇਆ ਕੈਂਸਰ। ਇਹਨੂੰ ਕਿਸੇ ਨੇ ਕਿਹਾ ਉਹ ਤੇਰੇ ਦਾਦੇ ਨੂੰ ਕੈਂਸਰ ਹੋ ਗਿਆ, ਕਹਿੰਦਾ ਕੈਂਸਰ ਨੂੰ ਛੱਡ ਉਧਰ ਕੈਂਸਲ ਹੋ ਗਿਆ। ਤੇ ਇਹਨੂੰ ਜਾ ਜਿਹੜੇ ਆ ਕਹਿੰਦਾ ਕੈਂਸਰ ਨੂੰ ਛੱਡ ਉਧਰ ਪਤਾ ਕਰ ਕੋਈ ਕੈਂਸਲ ਹੋਇਆ ਕਿ ਨਹੀਂ। ਆਪਣੇ ਲੋ ਓਪਨਰ ਆਏ ਦੋਵੇਂ। ਮੇਰੇ ਨਾਲ ਯਾਰ ਹੈ ਸਾਡੀ ਸਾਰੇ ਸਾਡਾ ਸਾਡੀ uniform ਯੂਨੀਫਾਰਮ ਸਾਡੀ ਸ਼ਨਾਖਤ ਆ ਕਿ ਅਸੀਂ ਜਾਂਦੇ ਹੋਏ ਨੂੰ ਪਤਾ ਲੱਗਦਾ ਕਿ ਚੀਤੇ ਦੇ ਨੁਮਾਇੰਦਾ ਜਾ ਰਹੇ ਨੇ ਦੋਨੋਂ। ਲਓ ਜੀ ਨਾਜ਼ਰੀਨ, ਇਹ ਅੱਜ ਦਾ ਪ੍ਰੋਗਰਾਮ ਸਾਡਾ ਤੁਸੀਂ ਸਮਝ ਲਓ ਸਪਾਂਸਰ ਸਮਝ ਲਓ ਜਾਂ ਮੇਰੇ ਬੜੇ ਅੱਛਾ ਪਿਆਰ ਮੈਂ ਮੁਹੱਬਤ। ਤੁਸੀਂ ਕਦੀ ਮੰਗਾਇਆ ਵੀ ਆ ਕਿ ਐਵੇਂ ਮਸ਼ਹੂਰੀ ਕਰੀ ਜਾਂਦੇ ਉਹਨਾਂ ਦੀ? ਨਹੀਂ ਮੈਂ ਮਸ਼ਹੂਰੀ ਕਰ ਰਿਹਾ ਉਹਨਾਂ ਦੀ। ਤੁਸੀਂ ਕਦੀ ਮੰਗਾਇਆ ਇਹਨਾਂ ਦਾ ਹਾਂ ਆਰਡਰ ਦਿੱਤਾ ਕਦੀ? ਹਾਂ ਤਦੀ ਤੇ ਮੈਂ ਜਿਹੜੇ ਮਤਲਬ ਇਹਨਾਂ ਦੀ ਕੰਪਨੀ ਦੇ 2-3 ਲੋਕ ਨੇ, ਉਸਮਾਨ ਸਾਹਿਬ ਨੇ ਜਿਹੜੇ ਮੇਨ ਇੱਥੇ ਫੈਸਲਾਬਾਦ 'ਚ, ਉਹਨਾਂ ਨਾਲ ਮੇਰਾ ਬੜਾ ਅੱਛਾ ਪਿਆਰ ਮੁਹੱਬਤ ਬੜਾ ਤਲਕ। ਪਾਇਆ ਨਾ ਆਰਡਰ ਫਿਰ ਉਦੋਂ ਦਿੰਦਾ ਹੋਵਾਂਗਾ ਜਦੋਂ ਅਸੀਂ ਘਰ ਨੂੰ ਚੱਲ ਜਾਂਦੇ ਜਦੋਂ ਹੁੰਦੇ। ਅਸੀਂ ਮੈਂ ਹਾਂਜੀ ਹਮੇਸ਼ਾ ਆਰਡਰ ਉਦੋਂ ਦਿੱਤਾ ਹੈ ਜਦੋਂ ਮੈਂ ਆਪ ਵੀ ਨਾ ਹੋਵਾਂ ਉੱਥੇ। ਅਸੀਂ 15% ਡਿਸਕਾਊਂਟ ਦੇ ਰਹੇ ਮੈਡੀਸਨ 'ਚ। ਅਗਰ ਤੁਸੀਂ ਨਹੀਂ ਵੀ ਬਿਮਾਰ ਆਪਣਾ ਇੱਕ ਕੰਨ ਲਵਾ ਲਓ, ਇਨਸ਼ਾਅੱਲਾ ਤੁਹਾਨੂੰ ਦੁਆ ਅਸੀਂ 15% ਰਿਆਇਤ ਦੇਵਾਂਗੇ। ਹਾਂਜੀ ਬਿਲਕੁਲ। ਤੁਸੀਂ ਇੱਕ ਲੱਤ ਲਵਾ ਲਓ, ਤੁਹਾਡੀ ਪੱਕੀ ਲੱਤ ਕਰਾ ਦਾਂਗੇ ਬਿਲਕੁਲ ਸਹੀ। 15% ਡਿਸਕਾਊਂਟ ਤੇ। ਇੱਕ ਗੁਰਦਾ ਕਢਾ ਲਿਓ ਤੇ ਲੱਕੜ ਦਾ ਫਿੱਟ ਕਰਾ ਲਾਂਗੇ 15%। ਬਹੁਤ ਅੱਛੇ, very nice sir। ਤੁਸੀਂ ਦੌੜ ਲਵਾ ਲਓ ਤੇ ਹੈਲਮਟ ਲਾ ਦੇਵਾਂਗੇ ਟੇਪ ਲਾ ਕੇ 15% ਡਿਸਕਾਊਂਟ। ਵਾਹ ਵਾਹ। ਔਰ ਇਹ ਸਾਡਾ ਤੁਹਾਡਾ ਵਾਅਦਾ ਰਿਹਾ। ਵੈਸੇ ਮੈਂ ਮਜ਼ਾਕ ਕਰ ਰਿਹਾ ਨਾਜ਼ਰੀਨ, ਗੱਲ ਇਹ ਹੈ ਕਿ ਇਹ ਜਿੰਨੀਆਂ ਵੀ ਗੱਲਾਂ ਤੇ ਮਜ਼ਾਕ ਤੁਹਾਨੂੰ ਪਤਾ ਹੈ ਸੋਹਣੀ ਆ ਫਰੀ ਦਾ। ਮੈਨੂੰ ਪਤਾ ਲੱਗਾ ਸੀ ਕਿ ਇਹ 40% ਡਿਸਕਾਊਂਟ ਖਾਣੇ 'ਚੋਂ, 15% ਗਰੋਸਰੀ 'ਚੋਂ, 15% ਮੈਡੀਸਨ 'ਚੋਂ, ਲੇਕਿਨ ਉਹਦਾ ਤਰੀਕਾਕਾਰ ਇੱਕ ਮੈਂ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਆਪਣੀ ਇਹਨਾਂ ਦੀ ਜਿਹੜੀ ਚੀਤੇ ਦੀ ਐਪ ਆ ਉੱਥੇ ਜਾ ਕੇ ਆਰਡਰ ਜਾਣਾ, ਆਰਡਰ 'ਚ ਜਾ ਕੇ ਤੁਸੀਂ ਐਡ ਕਰਨਾ ਚੀਤੇ ਪ੍ਰੋਮੋ। ਯੈਸ। ਚੀਤੇ ਪ੍ਰੋਮੋ ਐਡ ਕਰਨਾ ਔਰ ਉਹਨੂੰ ਤੁਸੀਂ ਉਹਦੇ 'ਚੋਂ ਇੱਕ ਲੌਗਇਨ ਜਾਂ ਸਾਈਨ ਇਨ ਜਾਂ ਜੋ ਵੀ ਨਾਮ ਵੀ ਤੁਹਾਨੂੰ ਪਤਾ ਲੱਗੇ ਨਾ, ਤਾਂ ਤੁਸੀਂ ਉਹਨਾਂ ਦੀ ਹੈਲਪਲਾਈਨ ਤੋਂ ਚੀਤੇ ਦੀ ਤੁਸੀਂ ਪਤਾ ਕਰ ਸਕਦੇ, ਕੋਈ ਇਸ਼ੂ ਨਹੀਂ ਹੈਗਾ ਕਿ ਉਹ ਕੀ ਤਰੀਕਾਕਾਰ ਆ। ਬਲਕਿ ਤੁਸੀਂ ਐਪ ਇੰਸਟਾਲ ਕਰੋਗੇ ਤੁਹਾਨੂੰ ਆਪੀ ਸਾਰੀ ਸਮਝ ਆ ਜਾਏਗੀ ਅਤੇ ਤੁਸੀਂ ਉੱਥੋਂ ਫਾਇਦਾ ਚੁੱਕੋ। ਅਤੇ ਜਿੱਦਾਂ ਇਹਦੇ ਵਾਂਗੂ ਨਾ ਚੁੱਕਣਾ ਕਿਉਂਕਿ ਨਜਾਇਜ਼ ਫਾਇਦਾ ਚੁੱਕਦਾ, ਤੁਸੀਂ ਜਾਇਜ਼ ਫਾਇਦਾ ਚੁੱਕੋ। ਸਰ ਜਿਹੜਾ ਪ੍ਰੋਮੋ ਐਡ ਉਹਦੇ ਵਿੱਚ ਜਿਹੜਾ ਨਾ ਤੁਹਾਨੂੰ ਫੌਰਨ 40% ਜਿਹੜਾ ਵਾ ਫੂਡ ਤੇ ਔਰ ਗਰੋਸਰੀ ਤੇ 15% ਔਰ ਫਾਰਮਾ ਤੇ ਤੁਹਾਨੂੰ 50% ਇਹ ਜਿਹੜਾ ਇਹ ਮਿਲੇਗਾ ਫੌਰਨ। ਤੇ ਮੈਂ ਕੀ ਕਿਹਾ ਸੀ ਸਰ ਉਹ ਤੁਸੀਂ ਉਹ ਵਿੱਚ ਮਿਸ ਕੀਤਾ ਸੀ ਉਹ ਮੋਟਰਸਾਈਕਲ ਨੂੰ ਜ਼ਰਬ ਲੱਗੀ ਹੁੰਦੀ ਜਿੱਥੇ ਤੋਂ ਪੀਜ਼ਾ ਦੇਣ ਜਾਂਦਾ। ਉਹ ਨਹੀਂ, ਇਹ ਤਾਂ ਵੈਸੇ ਜ਼ਰੂਰ ਲੱਗੀ ਸੀ। ਤੁਸੀਂ ਆਪਣਾ ਕੰਮ ਜਾਰੀ ਰੱਖੋ, ਅੱਲਾਹ ਪਾਕ ਤੁਹਾਨੂੰ ਤਰੱਕੀ ਦੇਵੇ। ਆਮੀਨ। ਔਰ ਨਾਜ਼ਰੀਨ ਆਪਣਾ ਬਹੁਤ ਬਹੁਤ ਖਿਆਲ ਰੱਖਣਾ। ਇਨਸ਼ਾਅੱਲਾ ਫਿਰ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਏਗੀ। ਅੱਲਾਹ ਹਾਫਿਜ਼।